ਅੱਜ ਪੂਰੇ ਭਾਰਤ ਦੇ ਵਿੱਚ ਨੌਜਵਾਨਾਂ ਦੀ ਤਾਕਤ ਦਾ ਜ਼ਿਕਰ ਹੁੰਦਾ ਪਿਆ। ਇਹਦੀ ਸਭ ਤੋਂ ਵੱਡੀ ਵਜ੍ਹਾ ਪਤਾ ਕੀ ਹੈ? ਇਹਤਜਾਜ, ਜਿਨਨੇ ਹਕੂਮਤ ਨੂੰ ਆਖਿਰਕਾਰ ਆਪਦੇ ਗੋਡਿਆਂ ਦੇ ਭਾਰ ਆਉਣ ਤੇ ਮਜਬੂਰ ਕਰ ਦਿੱਤਾ। ਨੀਟ ਦੇ ਜਿਹੜੇ ਇਮਤਿਹਾਨ ਨੇ ਉਹਨਾਂ ਦੇ ਪਰਚੇ ਲੀਕ ਹੁੰਦੇ ਆ, ਤਾਂ ਕਰਕੇ ਨੌਜਵਾਨਾਂ ਦੇ ਜਿਹੜਾ ਸਬਰ ਦਾ ਪੈਮਾਨਾ ਹੈ ਉਹ ਹੋਇਆ ਲਬਰੇਜ਼। ਪਹਿਲੇ ਹੁਕੂਮਤ ਨੇ ਇਸ ਮਾਮਲੇ ਨੂੰ ਆਖਿਆ ਕਿ ਜੀ ਬੜਾ ਮਾਮੂਲੀ ਜਿਹਾ ਹੈਗਾ, ਐਵੇਂ 4-5 ਨੌਜਵਾਨ ਜੇ ਹੈਗਾ ਤਿੱਤਰ ਬਿੱਤਰ ਹੋ ਜਾਣਗੇ, ਕੁਝ ਨਹੀਂ ਹੁੰਦਾ। ਲੇਕਿਨ ਜਦੋਂ ਲੱਖਾਂ ਤੁਲਬਾ ਆਪਦੇ ਮੁਤਾਲਬੇ ਤੇ ਡਟ ਗਏ, ਫਿਰ ਆਖਿਰਕਾਰ ਉਹ ਹੋਇਆ ਜਿਹਦਾ ਮੋਦੀ ਤਸੱਵੁਰ ਵੀ ਨਹੀਂ ਕਰ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਦੀ ਨੀਂਦ ਵੈਸੇ ਹੀ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਦੇ ਕਰਕੇ ਵੈਸੇ ਹੀ ਹਰਾਮ ਹੋਈ ਪਈ ਹੈ, ਲੇਕਿਨ ਤੁਲਬਾ ਨੇ ਇਹ 2 ਆਵਰਸ ਦੀ ਨੀਂਦ ਵੀ ਉਹਦੇ ਕੋਲੋਂ ਖੋਹ ਲਈ। ਹੋਇਆ ਉਹੀ ਜਿਹੜਾ ਉਹ ਚਾਹੁੰਦੇ ਸੀ। ਉਹਨਾਂ ਨੇ ਆਪਣੇ ਮੁਤਾਲਬਾਤ ਕਾਫੀ ਹੱਦ ਤੱਕ ਮਨਾ ਲਏ ਔਰ ਇਹਦਾ ਗੱਜ ਵੱਜ ਕੇ ਜਸ਼ਨ ਵੀ ਮਨਾਇਆ। बिस्मिल्लाहिर्रहमानिर्रहीम, अस्सलाम वालेकुम। तुसी देख रहे हैं 360 डिजिटल पंजाबी और मैं हाँ थोड़ी मेज़बान शुमाइला नियाज़। मैं वैसे कुछ दिनों तो बीमार सी, मैनू लगता कि मैनू नज़र लग गई सी किसी की, पता नहीं कितनी नज़र लगी। मैनू लगता कि मैनू मेरे दुश्मनों की नज़र लग गई होएगी, ठीक है। बहरहाल तबीयत काफ़ी नासाज सी, तो 3-4 दिन तो जो ना वो विलॉग भी मेरे तवातर नाल नहीं आ रहे सी और ताज़ा तरीन अपडेट के उत्ते विलॉग नहीं आ रहा सी। सब तो पहले तो इस विलॉग दे विच ਜਿਹੜੇ ਭਾਰਤੀ ਨੌਜਵਾਨ ਨੇ, ਬੱਲੇ ਬਈ ਤੁਹਾਡੇ ਪੂਰੇ ਭਾਰਤੀ ਨੌਜਵਾਨਾਂ ਨੂੰ ਦਿਲੋਂ ਜਿਹੜਾ ਨਾ ਮੈਂ ਉਹ ਸਲਾਮ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਹੱਕ ਡੰਕੇ ਦੀ ਚੋਟ ਤੇ ਜਿਹੜਾ ਨਾ ਉਹ ਮਨਵਾਉਂਦੇ ਪਏ ਨੇ ਔਰ ਉਹਨਾਂ ਦੇ ਜੋ ਕੁਝ ਮੁਤਾਲਬਾਤ ਰਹਿ ਗਏ ਨੇ ਉਹ ਵੀ ਉਹਦੇ ਪੂਰੇ ਹੋ ਜਾਣਗੇ। ਬਹਰਹਾਲ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੋਵੇ ਕਿ ਬਰਾਖਿਰ ਉਹਨਾਂ ਨੇ ਇੱਕ ਵਿਕਟ ਤਾਂ ਡੇਗ ਹੀ ਲਈ ਹੈ, ਠੀਕ ਹੈ। ਅੱਜ ਦਾ ਵਲੌਗ ਆਪਾਂ ਨਾਮ ਕਰਦੇ ਹਾਂ ਕਾਕਰੋਚ ਜਨਤਾ ਪਾਰਟੀ ਦੇ। ਜਨਾਬੇ ਵਾਲਾ ਅੱਜ ਪੂਰੇ ਭਾਰਤ ਦੇ ਵਿੱਚ ਨੌਜਵਾਨਾਂ ਦੀ ਤਾਕਤ ਦਾ ਜ਼ਿਕਰ ਹੁੰਦਾ ਪਿਆ। ਇਹਦੀ ਸਭ ਤੋਂ ਵੱਡੀ ਵਜ੍ਹਾ ਪਤਾ ਕੀ ਹੈ? ਇਹਤਜਾਜ, ਜਿਨਨੇ ਹਕੂਮਤ ਨੂੰ ਆਖਿਰਕਾਰ ਆਪਦੇ ਗੋਡਿਆਂ ਦੇ ਭਾਰ ਆਉਣ ਤੇ ਮਜਬੂਰ ਕਰ ਦਿੱਤਾ। ਅੱਛਾ, ਇਹ ਇਹਤਜਾਜ ਸਿਰਫ ਔਰ ਸਿਰਫ ਇੱਕ ਇਮਤਿਹਾਨ ਜਾਂ ਇੱਕ ਵਜ਼ੀਰ ਦੇ ਖਿਲਾਫ ਨਹੀਂ ਸੀ, ਬਲਕਿ ਇਹ ਉਸ ਨਿਜ਼ਾਮ ਦੇ ਖਿਲਾਫ ਸੀ ਜਿਨੇ ਲੱਖਾਂ ਤੁਲਬਾ ਦੇ ਮੁਸਤਕਬਲ ਨੂੰ ਇੱਕ ਬੇਯਕੀਨੀ ਦੀ ਸੂਰਤ-ਹਾਲ ਚ ਪਾਇਆ ਹੋਇਆ ਸੀ। ਨੀਟ ਦੇ ਜਿਹੜੇ ਇਮਤਿਹਾਨ ਨੇ ਉਹਨਾਂ ਦੇ ਪਰਚੇ ਲੀਕ ਹੁੰਦੇ ਆ, ਇਹ ਬਾਰ-ਬਾਰ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਸੀ, ਤਾਂ ਕਰਕੇ ਨੌਜਵਾਨਾਂ ਦੇ ਜਿਹੜਾ ਸਬਰ ਦਾ ਪੈਮਾਨਾ ਹੈ ਉਹ ਹੋਇਆ ਲਬਰੇਜ਼। ਪਹਿਲੇ ਹੁਕੂਮਤ ਨੇ ਇਸ ਮਾਮਲੇ ਨੂੰ ਆਖਿਆ ਕਿ ਜੀ ਬੜਾ ਮਾਮੂਲੀ ਜਿਹਾ ਹੈਗਾ, ਐਵੇਂ 4-5 ਨੌਜਵਾਨ ਜੇ ਹੈਗਾ ਤਿੱਤਰ ਬਿੱਤਰ ਹੋ ਜਾਣਗੇ, ਕੁਝ ਨਹੀਂ ਹੁੰਦਾ। ਐਵੇਂ ਇਹਤਜਾਜ ਨੂੰ ਬੜਾ ਟੀਵੀ ਸਕਰੀਨਸ ਦੇ ਉੱਤੇ ਕਮਜ਼ੋਰ ਕਰਕੇ ਦਿਖਾਇਆ ਗਿਆ, ਹੈਸ਼ਟੈਗ ਜਿਹੜਾ ਉੱਥੇ ਦਾ ਗੋਦੀ ਮੀਡੀਆ ਹੈ। ਲੇਕਿਨ ਜਦੋਂ ਲੱਖਾਂ ਤੁਲਬਾ ਆਪਦੇ ਮੁਤਾਲਬੇ ਤੇ ਡਟ ਗਏ, ਫਿਰ ਆਖਿਰਕਾਰ ਉਹ ਹੋਇਆ ਜਿਹਦਾ ਮੋਦੀ ਤਸੱਵੁਰ ਵੀ ਨਹੀਂ ਕਰ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਦੀ ਨੀਂਦ ਵੈਸੇ ਹੀ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਦੇ ਕਰਕੇ ਵੈਸੇ ਹੀ ਹਰਾਮ ਹੋਈ ਪਈ ਹੈ। ਮੋਦੀ ਨੂੰ ਨੀਂਦ ਤਾਂ ਆਂਦੀ ਕੋਈ ਨਹੀਂ, ਸੋ 2 ਘੰਟੇ ਦੀ ਜਿਹੜੀ ਉਹਦੀ ਨੀਂਦ ਸੀ ਨਾ, ਸਿਰਫ 2 ਘੰਟੇ ਸੌਂਦਾ ਸੀ। ਮਾਰਕਾ ਹੱਕ ਤੋਂ ਬਾਅਦ ਮੋਦੀ ਸਿਰਫ 2 ਆਵਰਸ ਦੀ ਨੀਂਦ ਲੈ ਰਿਹਾ ਸੀ, ਲੇਕਿਨ ਤੁਲਬਾ ਨੇ ਇਹ 2 ਆਵਰਸ ਦੀ ਨੀਂਦ ਵੀ ਉਹਦੇ ਕੋਲੋਂ ਖੋਹ ਲਈ। ਤੁਲਬਾ ਨੇ ਬਰਾਖਿਰ ਜਿਹੜਾ ਇਹ ਧਰਮਿੰਦਰਾ ਪ੍ਰਧਾਨ ਹੈਗਾ ਇਹਦਾ ਇਸਤੀਫਾ ਲੈ ਲਿਆ। ਇਹ ਬਹੁਤ ਵੱਡੀ ਕਾਮਯਾਬੀ ਉਹਨਾਂ ਨੂੰ ਮਿਲ ਗਈ ਹੈ ਕਿ ਉਹ ਇਹਦਾ ਇਸਤੀਫਾ ਮੰਗਦੇ ਸੀ, ਅੱਜ ਧਰਮਿੰਦਰਾ ਪ੍ਰਧਾਨ ਦਾ ਇਸਤੀਫਾ ਉਹਨਾਂ ਨੂੰ ਮਿਲ ਗਿਆ। ਔਰ ਇਸ ਇਹਤਜਾਜ ਦੀ ਸਭ ਤੋਂ ਦਿਲਚਸਪ ਗੱਲ ਇਹ ਵੀ ਸੀ ਕਿ ਇਹ ਸਿਰਫ ਔਰ ਸਿਰਫ ਇੱਕ ਰਵਾਇਤੀ ਸਿਆਸੀ ਜਮਾਤਾਂ ਜਿਹੜੀਆਂ ਹੁੰਦੀਆਂ ਨੇ ਨਾ, ਇਹ ਉਹਦਾ ਨਹੀਂ ਸੀ, ਬਲਕਿ ਨੌਜਵਾਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਐਵੇਂ ਤੰਜ਼ੋ ਮਜ਼ਾਕ ਦੇ ਨਾਲ ਇੱਕ ਜੁਮਲਾ ਸ਼ੁਰੂ ਹੋਇਆ ਕਾਕਰੋਚ, ਤੇ ਉਹ ਕਾਕਰੋਚ ਜਨਤਾ ਪਾਰਟੀ ਦੇ ਨਾਮ ਤੋਂ ਇਹ ਵਾਵੇਲਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਹੀ ਜਿਹੜਾ ਨਾ ਉਹਨੇ ਆਪਣਾ ਕੋਹਰਾਮ ਮਚਾ ਦਿੱਤਾ ਹੈ। ਪੂਰੀ ਦੁਨੀਆ ਦੇ ਵਿੱਚ CJP ਦਾ ਨਾਮ ਵੱਜਦਾ ਪਿਆ ਔਰ ਇਸ ਨਾਮ ਨੇ ਦਿੱਲੀ ਦੇ ਜਿਹੜੇ ਈਵਾਨ ਨੇ ਨਾ ਉਹਨਾਂ ਨੂੰ ਹਿਲਾ ਕੇ ਰੱਖਿਆ ਹੋਇਆ। ਔਰ ਇਹ ਦੇਖਦੇ ਹੀ ਦੇਖਦੇ ਫਿਰ ਲੱਖਾਂ ਜਿਹੜੇ ਤੁਲਬਾ ਨੇ ਉਹ ਸੜਕਾਂ ਦੇ ਉੱਤੇ ਆ ਕੇ ਬਹਿ ਗਏ ਔਰ ਉਹਨਾਂ ਨੇ ਆਖਿਆ ਕਿ ਜੀ ਇਹ ਜਿਹੜਾ ਇਮਤਿਹਾਨੀ ਨਿਜ਼ਾਮ ਹੈ ਇਹਨੂੰ ਸਾਫ਼ ਕਰੋ, ਇਹ ਜਿਹੜਾ ਪੇਪਰ ਲੀਕ ਮਾਫੀਆ ਹੈ ਇਹਦੇ ਖਿਲਾਫ ਸਖਤ ਕਾਰਵਾਈ ਕਰੋ ਔਰ ਜਿਹੜੇ ਜ਼ਿੰਮੇਦਾਰ ਨੇ ਇਹਨਾਂ ਦੇ ਉਹਨਾਂ ਨੂੰ ਸਜ਼ਾ ਦਿਓ। ਔਰ ਫਿਰ ਹੋਇਆ ਉਹੀ ਜਿਹੜਾ ਉਹ ਚਾਹੁੰਦੇ ਸੀ। ਉਹਨਾਂ ਨੇ ਆਪਣੇ ਮੁਤਾਲਬਾਤ ਕਾਫੀ ਹੱਦ ਤੱਕ ਮਨਾ ਲਏ ਔਰ ਇਹਦਾ ਗੱਜ ਵੱਜ ਕੇ ਜਸ਼ਨ ਵੀ ਮਨਾਇਆ। हुकूमत ने पहले ना सोचा यही सी, विचों विच ना मोदी ने यही सोचा सी कि शायद कोई एवें कोई 1-2 दिन की गेम हैगी है, बाद च तुलबा चुप चाप कर जाएंगे, कुछ नहीं होंदा, लाठी चार्ज किया वल्ला। वैसे इत्थे मैं एक चीज़ तुहानूं कोट कर देवां, पता मैनू मैं फिर देखो मैनू कोई मैं ये नहीं कहती कि तुलबा दे उत्ते लाठी चार्ज होना चाहिए सी,
ਇੱਥੇ ਜਿਹੜੇ ਨਾਮ ਨਿਹਾਦ ਜਿਹੜੇ ਬੈਠੇ ਹੋਏ ਨੇ ਭਾਰਤੀ ਮੀਡੀਆ ਦੇ ਜਿਹੜੇ ਲਫਾਫੇ ਸਹਾਫੀ ਔਰ ਇਹ ਜਿਹੜੀਆਂ ਬਾਜੀਆਂ ਲਫਾਫੀਆਂ ਸਹਾਫੀਆਂ ਬੈਠੀਆਂ ਹੋਈਆਂ ਨੇ ਜਿਹੜੀਆਂ ਪੂਛ ਜੀ ਹਿਲਾ ਕੇ ਮੋਦੀ ਦੇ ਅੱਗੇ ਪਿੱਛੇ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ, ਅਗਰ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਸਰਗੋਦਾ ਦੇ ਵਿੱਚ ਲੋਕ ਉੱਠ ਕੇ ਕੋਈ 4-5 ਦੇਖੋ ਕਿਸੇ ਵੀ ਮੁਲਕ ਦੇ ਵਿੱਚ ਇਤਜਾਜ ਕਰਨਾ ਉੱਥੇ ਦੀ ਆਵਾਮ ਦਾ ਹੱਕ ਹੈ, ਰਾਈਟ ਹੈ। ਅਗਰ ਉਹਨਾਂ ਨੂੰ ਕਿਸੇ ਗੱਲ ਦੇ ਉੱਤੇ ਇਤਰਾਜ਼ ਹੈ ਤਾਂ ਉਹ ਇਤਜਾਜ ਕਰ ਸਕਦੇ ਹੈ, ਇਹ ਉਹਨਾਂ ਦਾ ਜਮਹੂਰੀ ਹੱਕ ਹੈ। ਲੇਕਿਨ ਜਦੋਂ ਸਾਡੇ ਇੱਥੇ ਇਤਜਾਜ ਹੋਇਆ ਸੀ ਤਾਂ ਇਹਨਾਂ ਨੇ ਬੜਾ ਆਖਿਆ ਕਿ ਦੇਖੇं ਜੀ, ਮਿਸਾਲ ਦੇ ਤੌਰ ਤੇ अगर सरगोदा ਦੇ ਵਿੱਚ ਕੁਝ 4-5 ਲੋਕ ਨਿਕਲਣਗੇ ਬਾਹਰ और महंगाई के खिलाफ एहतजाज करेंगे तो ਤੁਹਾਨੂੰ पता है कि इंडियन टीवी स्क्रीन ਤੇ ਕੀ ਚੱਲੇਗਾ, ये देखें जी सरगोदा ने ऐलान कर दिया है, सरगोदा कहता है कि जी सानू अलग वतन चाहिए, सरगोदा ने कह दिया कि हम पाकिस्तान के साथ नहीं रहना चाहते। तो हुण अपना गिरेबान चान के देखो कि की हो रहा है। फिर पाकिस्तान दे विच चंद लोग जिहड़े निकलते हैं बाहर या कोई भी किसी भी किस्म का कोई मसला होता है तो ये देखें जी पुलिस ने ये कर दिया, वहां पर ये हो रहा है, वहां के लोगों के साथ जुल्म हो रहा है। आप तुसी की कीता है अपनी नौजवान नस्ल दे उत्ते और आप दे नौजवानों दे उत्ते तुसी अंधाधुन लाठी चार्ज किया। यकीन करो कि ये जिहड़ा नाम निहाद अपने आप नूं बहुत बड़ा जमहूरी मुल्क कहंदा है, इन्हें आप दे नौजवानों दे उत्ते एक किस्म दी क़यामत बरपा कीती है। वो तो आशके वो कांग्रेस जनता पार्टी दे जिन्हां ने आख्या जी असीं तुसीं समझ देंगे कि तुसीं साडे ते जुल्म करोगे तो असीं पिछां हट जांगे, असीं पिछां नहीं हटदे। फिर इन्होंने आख्या कि जी वो जो वजीर तालीम है वह अस्तीफा हो गया तो फिर पिछे हट जाएंगे। उन्होंने कहा नहीं, ये तो गल होगी हुण ठीक है, ये मुतालबा हो गया पूरा, लेकिन हुण जिहड़े वो बच्चे जिन्हां ने खुदकुशियां कीतियां सी उन्हां दे जिहड़े पेरेंट्स ने उन्हां नूं इहदा जिहड़ा मुआवजा है ना वो जिहड़ा हक है अदा किया जाए। सो लिहाजा हजे भी मोदी हुकूमत के उत्ते तनकीद भी जारी है और ये समझ लो कि ये गिरद जिहड़ा घेरा है ना काफ़ी तंग हो गया है। हुण जिहड़ा ये सोच के बैठा सी ना कि भी अगे भी मैं ही सीट संभालांगा, वो नहीं संभाल सकता। हकीकत यही है जो नौजवान आपदे मुस्तकबिल वास्ते सड़कों के उत्ते आवे ना तो उन्होंने सिर्फ और सिर्फ सियासी मुखालिफ कह के सियासी हरीफ कह के तुसीं चुप नहीं करा सकते। और तालीम किसी एक पार्टी का नहीं बल्कि ये पूरे मुल्क के मुस्तकबिल का मामला होंदी है और अज ये नौजवानों ने ये चीज़ साबित की है। ये एहतजाज जिहड़ा है वो सिर्फ और सिर्फ एक इस्तीफे ते ख़त्म नहीं होया, अगे अगे देखो अगे अगे होर भी बड़ा कुछ होने वाला है। बहरहाल इस एहतजाज दे विच जिहड़ा ये हिंदुत्व दा जिहड़ा नज़रिया है ये भी बड़ा बुरी तरह बेनकाब होया। उत्थे बकायदा जिहड़े इंडियन जिहड़े स्टूडेंट्स ने उन्हां दी तरफों बहुत सारी वीडियोज़ जारी कीतियां गईयां कि देखो बई उन्होंने अपनी जिहड़ी उन्हां दा मीडिया हैगा उहदे खिलाफ बहुत सारे सवाल चुके। उन्होंने कहा कि जी ये मीडिया वो चीज़ दिखाता ही नहीं पिया जिहड़ी चीज़ दिखानी चाहिए है। मीडिया सिर्फ और सिर्फ एक स्क्रिप्ट है वो पढ़ के दिखा रहा, बस मीडिया असल हकाइक तो दिखा ही नहीं रहा। सो लिहाजा इंडियन मीडिया भी जिहड़ा ना मफलूज किया हुआ है, इंडियन मीडिया भी जिहड़ा ना मोदी सरकार के पैरोकार है, इंडियन मीडिया भी सिर्फ वही दिखाता है जिहड़ा मोदी लिख के दे दिंदा है। फिर आखे डर दे मारे ने वो फ्रेंड्स वाली अपनी एक वीडियो जारी करती, मेरे दिमाग होने आ गया फ्रेंड्स। नौजवानों ने क्या ऐसी थी तैसी तेरी फ्रेंड, कितना फ्रेंड हो गए भाई, ना तुम हमारे फ्रेंड हो ना हम तुम्हारे फ्रेंड हैं, फ्रेंड की ऐसी की तैसी। और नौजवानों ने फिर इसी फ्रेंड दी जो हैशटैग मोदी सरकार फ्रेंड बनया सी, इस फ्रेंड दी ऐसी दी तैसी फेर दी। भारत दे विच इस वेले हालात इंतहाई खराब ने। हजे तो खबरां सिर्फ वो आ रही ने जिहड़ियां मंजरे आम ते आंदियां पईयां, जिहड़ियां सोशल मीडिया ते आंदियां पईयां। हजे बहुत सारियां चीज़ां नूं लुकोया जा रहा, दबाया जा रहा। लेकिन एक चीज़ याद रखना, किसी भी आवाज़ नूं तुसीं जिन्ना दबाउण दी कोशिश करते हैं ना वो उन्नी उभर के सामने आती है। और नौजवानों ने ये जिहड़ी जैनजी तहरीक है ना, ये जिहड़े नौजवान जिन्होंने जैनजी कहते हैं ना, मैं तो ये समझदी हाँ कि इन्होंने श्रीलंका ते जो किया, फिर नेपाल दे विच जो कुछ होया, फिर बांग्लादेश दे विच जो कुछ होया, हुण जिहड़ा भारत दे विच कुछ हुंदा पिया है, ये जैनजी आउण वाले वक्त दे विच पता नहीं की करेगी, क्योंकि ये हुण आसानी दे नाल काबू च आउण वाली नस्ल नहीं हैगी। ये जानती है कि साडे नाल गलत हो रहा है, ये कहती है कि भी ऐसे दस्तूर को सुबह बेनूर को मैं नहीं मानता, मैं नहीं जानता। ये अपने हकूक वास्ते खड़ी हो जाती है और भारत दे विच इन्हें चीज़ साबित की है। भारत दे विच आउण वाले टाइम दे विच मैं तुहानूं हुण फिर कहनी पई है बहुत कुछ होने वाला है, लेकिन ये उत्ते आपां
ਆਉਣ ਵਾਲੇ ਕਿਸੇ ਵਲੌਗ 'ਚ ਗੱਲ ਕਰਾਂਗੇ, ਕਿਉਂਕਿ ਵਲੌਗ ਥੋੜਾ ਲੰਬਾ ਹੋ ਜਾਂਦਾ, ਫਿਰ ਤੁਸੀਂ ਸੁਣਦੇ ਨਹੀਂ ਹੈਗੇ, ਟਾਈਮ ਬੜਾ ਘੱਟ ਹੁੰਦਾ ਹੈ ਨਾ। ਅਗਲੇ ਵਲੌਗ 'ਚ ਮੁਲਾਕਾਤ ਹੁੰਦੀ ਹੈ, ਉਦੋਂ ਲਈ ਅੱਲਾ ਨੇ ਕੇ ਪਾਨ।